ਮੈਨੂੰ ਲੱਗਦਾ ਉਹ ਤੈਨੂੰ ਪਿਆਰ ਕਰਦਾ ਹੈ। ਪਤਾ ਵੀ ਤਾਂ ਲੱਗੇ ਕਿ ਕਿੰਨਾ ਕੁ ਪਿਆਰ ਕਰਦਾ ਹੈ। ਇਹ ਤਾਂ ਮੇਰਾ ਝੂਠਾ ਸੀ। ਮੈਂ ਤਾਂ ਸੱਚਾ ਹੋ ਗਿਆ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਲਵੀ ਖੱਤਰੀ ਤੇ ਤੁਸੀਂ ਪਹੁੰਚ ਗਏ ਹੋ ਇਸ ਵਕਤ ਇਵੈਂਟ ਸਿਨੇਮਾ ਗਾਰਡਨ ਸਿਟੀ ਦੇ ਵਿੱਚ। ਬ੍ਰਿਸਬਨ ਨਹੀਂ, ਇਹਨੂੰ ਲਿਆ ਜਾਵੇ ਤਾਂ ਆਪਾਂ ਕੁਈਨਜ਼ਲੈਂਡ ਦੇ ਪਹਿਲੇ ਸ਼ੋਅ ਦੇ ਉੱਤੇ ਆਪਾਂ ਪਹੁੰਚ ਚੁੱਕੇ ਹਾਂ। ਸ਼ਾਇਰ ਮੂਵੀ ਦਾ ਪਹਿਲਾ ਸ਼ੋਅ ਬ੍ਰਿਸਬਨ ਦੇ ਗਾਰਡਨ ਸਿਟੀ ਦੇ ਵਿੱਚ ਲੱਗਦਾ ਹੈ ਤੇ ਆਪਾਂ ਬ੍ਰਿਸਬਨ ਦੇ ਗਾਰਡਨ ਸਿਟੀ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਵੇਟ ਕਰ ਰਹੇ ਹਾਂ ਕਿ ਗਾਰਡਨ ਸਿਟੀ ਦੇ ਵਿੱਚੋਂ ਇਵੈਂਟ ਸਿਨੇਮਾ ਦੇ ਵਿੱਚੋਂ ਪਹਿਲੇ ਸ਼ੋਅ ਦੇ ਵਿੱਚੋਂ ਨਿਕਲਣ ਦਰਸ਼ਕ ਤੇ ਆਪਾਂ ਲਈਏ ਰਿਵਿਊ ਲੈ ਕੇ ਪੁੱਛੀਏ ਕਿ ਦਰਸ਼ਕਾਂ ਨੂੰ ਕਿਵੇਂ ਲੱਗੀ ਇਹ ਮੂਵੀ ਤੇ ਕੀ ਕਹਿਣਾ ਚਾਹੁੰਦੇ ਆ ਜਿਹੜੇ ਦਰਸ਼ਕ ਹਜੇ ਦੇਖਣ ਬਾਰੇ ਸੋਚ ਰਹੇ ਨੇ ਕਿ ਸੈਟਰਡੇ ਦੀ ਬੁਕਿੰਗ ਕਰਾਈ ਜਾਵੇ ਕਿ ਨਹੀਂ ਕਰਾਈ ਜਾਵੇ। ਆਓ ਆਪਾਂ ਲੈਂਦੇ ਆ ਰਿਵਿਊ ਕਿ ਕਿਵੇਂ ਲੱਗੀ ਉਹਨਾਂ ਨੂੰ ਇਹ ਮੂਵੀ। ਆ ਸੁਣ ਕੇ ਮੱਛੀਆਂ ਬਾਹਰ ਆ ਜਾਣਗੀਆਂ ਟੋਪੇ ਚੋਂ। ਦੇਖੀ ਜਾ ਤੂੰ ਕਿਆ ਰਾਗ ਬਈ, ਸੰਗੀਤ ਦੀ ਦੁਨੀਆ 'ਚ ਪਹਿਲੀ ਵਾਰੀ ਸੁਣਿਆ। ਹੁਣੇ ਮੂਵੀ ਸ਼ਾਇਰ ਦੇਖ ਕੇ ਬਾਹਰ ਆਏ ਆ ਤੇ ਸਾਡੇ ਨਾਲ ਨੇ ਦਰਸ਼ਕ ਜਿਨ੍ਹਾਂ ਨੇ ਹੁਣੇ ਮੂਵੀ ਦੇਖੀ ਹੈ ਤੇ ਉਹਨਾਂ ਤੋਂ ਪੁੱਛਾਂਗੇ ਵੀ ਕਿਵੇਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ। ਤੁਸੀਂ ਹੁਣੇ ਸ਼ਾਇਰ ਮੂਵੀ ਦੇਖ ਕੇ ਆਏ ਹੋ, ਕੀ ਤੁਸੀਂ ਆਪਣੇ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਉਹਦੇ ਬਾਰੇ ਜ਼ਰੂਰ ਗੱਲ ਕਰਿਓ। I think it's family oriented movie and especially ਜਿਹੜੇ ਪੋਇਟਰੀ ਨੂੰ ਪਿਆਰ ਕਰਦੇ ਆ ਉਹਨਾਂ ਦੇ ਲਈ ਆ। ਲਾਈਕ ਇਟਸ ਆਲ ਅਬਾਊਟ ਫੀਲਿੰਗਸ ਐਂਡ ਪੋਇਟਰੀ ਐਂਡ ਜਿਨ੍ਹਾਂ ਨੂੰ ਲਾਈਕ ਸ਼ਾਇਰੀ ਵਗੈਰਾ ਜਿਹੜੇ ਯਕੀਨ ਰੱਖਦੇ ਆ ਉਸ ਚੀਜ਼ 'ਚ ਉਹਨਾਂ ਲਈ ਹੈ। ਹਾਂਜੀ, ਤੁਸੀਂ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਲਈ ਕੀ ਕਹਿਣਾ ਚਾਹੋਗੇ? I think they are best together. ਨਹੀਂ, ਨੀਰੂ ਬਾਜਵਾ ਦੀ ਲੁੱਕ ਬਾਰੇ ਕੀ ਕਹਿਣਾ ਚਾਹੋਗੇ? She was all natural. ਹਾਂਜੀ। ਤੇ ਸਾਡੇ ਨਾਲ ਨੇ ਇੱਧਰ ਜੋੜੇ ਹੁਣੇ ਦੇਖ ਕੇ ਵਾਪਸ ਆਏ ਨੇ। ਤੁਸੀਂ ਨੀਰੂ ਬਾਜਵਾ ਦੀ ਲੁੱਕ ਬਾਰੇ ਕੀ ਕਹਿਣਾ ਚਾਹੋਗੇ? ਸਤਿੰਦਰ ਸਰਤਾਜ ਦੀ ਮੂਵੀ ਦੇ ਵਿੱਚ ਇਸ ਬਹੁਤ ਜ਼ਿਆਦਾ ਡਿਫਰੈਂਟ ਲੱਗ ਰਹੀ ਹੈ ਲੁੱਕ। ਹਾਂਜੀ, ਬਹੁਤ ਜ਼ਿਆਦਾ ਡਿਫਰੈਂਟ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕੱਲੀ ਆਪਾਂ ਲੁੱਕ ਦੀ ਗੱਲ ਨਹੀਂ ਕਰਾਂਗੇ, ਉਹਨਾਂ ਦਾ ਜਿਹੜਾ ਕਨਸੈਪਟ ਹੈ, ਜਿਹੜੀ ਥਿੰਕਿੰਗ ਆ, ਉਹ ਮੈਨੂੰ ਲੱਗਦਾ ਕਿ ਪੰਜਾਬੀ ਫਿਲਮ ਜਗਤ ਦੇ ਵਿੱਚ ਜਿਹੜੀ ਆ ਉਹ ਸਭ ਤੋਂ ਡਿਫਰੈਂਟ ਆ। ਉਹ ਹਰ ਵਾਰੀ ਇੱਕ ਨਵਾਂ ਕਨਸੈਪਟ ਲੈ ਕੇ ਆਉਂਦੇ ਆ ਜਿਹੜੇ ਕਿ ਲੇਡੀਜ਼ ਵਾਸਤੇ, ਔਰ ਸਪੈਸ਼ਲੀ ਉਹਨਾਂ ਨੇ ਆਪਣੀ ਇੰਟਰਵਿਊ ਦੌਰਾਨ ਕਿਹਾ ਵੀ ਸੀਗਾ ਕਿ ਮੈਂ ਸਰਤਾਜ ਵਾਸਤੇ ਕਹਿਣਾ ਚਾਹੁੰਦੀ ਹਾਂ ਵੀ ਉਹਦੇ ਵਾਸਤੇ ਕੋਈ ਫਿਲਮ ਬਣਾਉਣਾ ਚਾਹੁੰਦੀ ਹਾਂ, ਜਿਹੜੀ ਕਿ ਆਈ ਥਿੰਕ ਉਹਨਾਂ ਨੇ ਬਾਖੂਬੀ ਜਿਹੜਾ ਨਿਭਾਇਆ ਆ ਕਿ ਉਹਨਾਂ ਨੂੰ ਪਰਦੇ ਤੇ ਲੈ ਕੇ ਆਂਦਾ, ਜਿਹੜਾ ਕਿ ਸਾਰੀ ਦੁਨੀਆ ਜਿਹੜੀ ਕਿ ਦੇਖਿਆ ਉਹਨਾਂ ਨੇ ਵੀ ਇੱਕ ਪੋਇਟ ਸਿਰਫ ਇੱਕ ਇਕੱਲੀ ਪਿਆਰ ਵਾਲੀ ਫੀਲਿੰਗ ਨੂੰ ਨਹੀਂ ਇਕੱਲਾ ਪ੍ਰੈਜ਼ੈਂਟ ਕਰ ਰਿਹਾ। ਉਹਨਾਂ ਨੇ ਆਪਣੇ ਜਿਵੇਂ ਫਿਲਮ ਦੇ ਵਿੱਚ ਉਹਨਾਂ ਦੇ ਦਾਦੇ ਜੀ ਦਾ ਰੋਲ ਆ, ਜਿਵੇਂ ਕਵੀਸ਼ਰ ਨੇ ਉਹ, ਤੇ ਉਹਨਾਂ ਨੇ ਉਸ ਚੀਜ਼ ਨੂੰ ਵੀ ਬਿਆਨ ਕੀਤਾ ਕਿ ਉਹ ਆਪਣੀ ਕਵਿਤਾਵਾਂ ਰਾਹੀਂ, ਪੋਇਟਰੀ ਰਾਹੀਂ ਮਤਲਬ ਕਿ ਉਸ ਚੀਜ਼ ਨੂੰ ਕੀ ਆ ਸਾਰੇ ਨੂੰ ਆਪਣੀ ਫੀਲਿੰਗਸ ਨੂੰ ਜਿਹੜਾ ਸ਼ਾਇਦ ਐਕਸਪ੍ਰੈਸ ਕਰ ਸਕਦੇ ਨੇ, ਜਿਵੇਂ ਬਜ਼ੁਰਗ ਹੋ ਗਏ, ਜਿਹੜੀ ਯੂਥ ਜਿਹੜੀ ਜਨਰੇਸ਼ਨ ਹੋ ਗਈ ਸਾਰੇ। ਸੋ ਆਈ ਥਿੰਕ she did a fabulous job in this movie, so I really appreciate that. ਸੋ ਭਾਜੀ ਤੁਸੀਂ ਦੱਸੋ, ਥੋੜਾ ਜਿਹਾ ਇੱਧਰ ਆਇਓ ਨੇੜੇ ਜੀ। ਤੁਸੀਂ ਉਹਦੇ ਬਾਰੇ ਦੱਸਣਾ ਚਾਹੋਗੇ ਕਿ ਵੀ ਸਰਤਾਜ ਦਾ ਕਰੈਕਟਰ ਤੁਹਾਨੂੰ ਕਿੱਦਾਂ ਦਾ ਲੱਗਿਆ? ਤੁਸੀਂ ਜਦੋਂ ਉਹਨੂੰ ਸਕਰੀਨ ਦੇ ਉੱਤੇ ਦੇਖ ਰਹੇ ਸੀ ਤਾਂ ਉਹਦੇ ਬਾਰੇ ਤੁਸੀਂ ਕੀ ਫੀਲਿੰਗਸ ਲੈ ਰਹੇ ਸੀ ਉਸ ਵਕਤ? ਸਰਤਾਜ ਨੇ ਕੰਮ ਬਹੁਤ ਵਧੀਆ ਕੀਤਾ ਜੀ। ਤੇ ਕਹਿਣੇ ਦਾ ਮਤਲਬ ਇਹ ਆ ਵੀ ਸਰਤਾਜ ਦੀ ਪਹਿਲਾਂ ਵੀ ਇੱਕ ਫਿਲਮ ਆਈ ਸੀ ਜਿਹੜੀ ਉਹਨੇ ਆਪ ਹੀ ਕੀਤੀ ਸੀਗੀ, ਪਰ ਜੇ ਉਹਦੇ ਤੋਂ ਕਿਸੇ ਨੇ ਚੰਗੀ ਤਰ੍ਹਾਂ ਕੰਮ ਕਰਵਾਇਆ ਤਾਂ ਨੀਰੂ ਬਾਜਵਾ ਨੇ ਕਰਵਾਇਆ। ਕਲੀ ਜੋਟਾ ਆਪਾਂ ਦੇਖ ਸਕਦੇ ਹਾਂ, ਸ਼ਾਇਰ 'ਚ ਵਿੱਚ ਸਭ ਕੁਝ ਹੈਗਾ A to Z। ਮੇਰੇ ਹਿਸਾਬ ਨਾਲ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ, ਬਹੁਤ ਪਿਆਰੀ ਮੂਵੀ ਆ, ਸਾਰਾ ਕੁਝ ਆ ਇਹਦੇ ਵਿੱਚ। ਸਰਤਾਜ ਦਾ ਭੰਗੜਾ ਕਿਵੇਂ ਲੱਗਿਆ ਤੁਹਾਨੂੰ? ਭੰਗੜਾ ਸੋਹਣਾ ਸੀਗਾ ਜੀ। ਤੁਸੀਂ ਕੀ ਕਹੋਗੇ? ਮੈਂ ਤਾਂ ਕਹੂੰਗੀ ਕਿ ਅਸੀਂ ਬਹੁਤ ਇੰਜੋਏ ਕਰਦੇ ਆ। ਸਰਤਾਜ ਜੀ ਦੇ ਬਹੁਤ ਵੱਡੇ ਫੈਨ ਆ ਅਸੀਂ ਦੋਵੇਂ ਹੀ, ਪਰ ਅਸੀਂ ਜਦੋਂ ਪਰਦੇ ਤੇ ਵੇਖਦੇ ਆ ਇੱਕ ਯੂਨੀਕ ਵੱਖਰਾ ਹੀ ਕਨਸੈਪਟ ਦੇਖਣ ਨੂੰ ਮਿਲਦਾ, ਜਿਹੜੇ ਕਿ ਬਾਖੂਬੀ ਉਹ ਅਦਾ ਵੀ ਕਰਦੇ ਆ ਹਰੇਕ ਪਿਕਚਰ ਦੇ ਵਿੱਚ ਜੋ ਵੀ ਉਹਨਾਂ ਨੂੰ ਰੋਲ ਮਿਲਦਾ ਆ, ਚਾਹੇ ਆਪਾਂ ਛੋਟੀਆਂ ਦੂਜੀਆਂ ਫਿਲਮਾਂ ਕਹਿ ਲਈਏ, ਪਰ ਇਹਦੇ ਵਿੱਚ ਬਹੁਤ ਬਾਕਮਾਲ ਉਹਨਾਂ ਨੇ ਜੋ ਬਹੁਤ ਜ਼ਿਆਦਾ ਅਦਾਕਾਰੀ ਉਹਨਾਂ ਨੇ ਨਿਭਾਈ ਆ। ਹਾਂਜੀ, ਚੰਗਾ ਹੋਵੇਗਾ ਜੇ ਉਹ ਅੱਖਰਾਂ ਨਾਲ ਸਾਂਝ ਪਾ ਲਵੇ ਤੇ ਸ਼ਾਇਰ ਬਣ ਜਾਵੇ। ਤੁਹਾਨੂੰ ਹੁਣ ਇਸ ਵਕਤ ਜਿਹੜੀ ਤੁਸੀਂ ਮੂਵੀ ਦੇਖ ਕੇ ਆਏ ਹੋ ਸ਼ਾਇਰ, ਉਹਦੇ ਬਾਰੇ ਦੋ ਸ਼ਬਦ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨੇ ਹੋਣ ਤਾਂ ਤੁਸੀਂ ਕੀ ਕਹੋਗੇ? ਮੈਂ ਇਹ ਕਹੂੰਗਾ ਵੀ ਇਹ ਪੋਇਟਿਕ ਪੁਆਇੰਟ ਆਫ ਵਿਊ ਤੋਂ ਫਿਲਮ ਬਹੁਤ ਵਧੀਆ ਹੈ। ਜਿਹਨਾਂ ਬੰਦਿਆਂ ਨੇ ਸ਼ਿਵ ਜਾਂ ਅੰਮ੍ਰਿਤਾ ਪੜ੍ਹੀ ਹੈ ਉਹ ਜ਼ਰੂਰ ਦੇਖਣ, ਤੇ ਇੰਟਰਵਲ ਤੋਂ ਪਹਿਲਾਂ ਤੇ ਇੰਟਰਵਲ ਤੋਂ ਬਾਅਦ ਜਿਹੜੀ ਇਹਦੀ ਸਕ੍ਰਿਪਟ ਆ ਉਹ ਬਹੁਤ ਨਾ ਨਿਟਡ ਆ, ਇੱਕ ਦੂਜੇ ਨਾਲ ਕਨੈਕਟਡ ਆ। ਓਕੇ ਜੀ। ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਆਮ ਦਰਸ਼ਕ ਹੋ, ਹੁਣ ਸਾਡੇ ਨਾਲ ਭਾਜੀ ਨੂੰ ਇਹ ਜੁੜੇ ਨੇ, ਇਹਨਾਂ ਨੇ ਬਹੁਤ ਜ਼ਿਆਦਾ ਪੜ੍ਹੀ ਹੋਈ ਹੈ ਪੋਇਮ, ਤੇ ਇਸ ਕਰਕੇ ਇਹਨਾਂ ਨੂੰ ਪਤਾ ਆ ਕਿ ਵੀ ਸ਼ਿਵ ਕੁਮਾਰ ਬਟਾਲਵੀ ਜਾਂ ਹੋਰ ਉਹਨਾਂ ਦੇ ਜੇ ਉਹਨਾਂ ਦੀ ਲਾਈਫ ਦੇ ਬਾਰੇ ਪੜ੍ਹੀਏ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਵੀ ਸ਼ਾਇਰ ਉਹਨਾਂ ਬਾਰੇ ਲਿਖੀ ਗਈ ਹੈ। ਤਾਂ ਤੁਸੀਂ ਕੀ ਕਹਿਣਾ ਚਾਹੋਗੇ ਨੋਰਮਲ ਐਜ਼ ਅ ਦਰਸ਼ਕ ਦੇਖਦੇ ਹੋਏ? ਐਜ਼ ਨੋਰਮਲ ਬਹੁਤ ਵਧੀਆ ਮੂਵੀ ਸੀ। ਨੀਰੂ ਬਾਜਵਾ ਦੀ ਐਕਟਿੰਗ ਬਹੁਤ ਵਧੀਆ ਸੀ, ਤੇ ਸ਼ੁਰੂ ਦੇ ਵਿੱਚ ਥੋੜੀ ਹਾਸੇ ਵਾਲੀ, ਥੋੜੀ ਫਨੀ ਸੀ, ਬਟ ਲੇਟਰ ਔਨ ਵੈਰੀ ਡੀਪ ਸੀ। ਓਵਰਆਲ ਵਧੀਆ ਸੀ। ਤੁਸੀਂ ਆਂਟੀ ਜੀ? ਹਾਂਜੀ, ਬਹੁਤ ਵਧੀਆ ਮੂਵੀ ਸੀ। ਮੈਂ ਅਸਲ 'ਚ ਆਈ ਹਾਂ ਇੰਡੀਆ ਤੋਂ, ਸਪੈਸ਼ਲ ਮੈਨੂੰ ਬੇਟੀ ਲੈ ਕੇ ਆਈ ਹੈ ਵੀ ਆਪਾਂ ਫਾਦਰ ਇਹਦੇ ਬਹੁਤ ਲਾਈਕ ਕਰਦੇ ਨੇ ਇੱਦਾਂ ਦੀਆਂ ਪੋਇਟਰੀ ਵਾਲੀ ਮੂਵੀਜ਼, ਤੇ ਸਾਨੂੰ ਬਹੁਤ ਵਧੀਆ ਲੱਗੀ। ਤੈਨੂੰ ਕਿਹਾ ਨਾ ਸੱਤੇ, ਮੇਰੇ ਪਿੱਛੇ ਨਾ, ਆਪਣੇ ਰਾਜਾ। ਸੋ ਇਹ ਸੀ ਰਿਵਿਊ
ਜੋ ਦਰਸ਼ਕ ਹੁਣੇ ਦੇਖ ਕੇ ਆਏ ਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਜਾ ਕੇ ਸਤਿੰਦਰ ਸਰਤਾਜ ਦੀ ਇਸ ਮੂਵੀ ਨੂੰ ਦੇਖੋ। ਬਹੁਤ ਹੀ ਬਾ ਕਮਾਲ, ਬਹੁਤ ਹੀ ਖੂਬਸੂਰਤ, ਬਹੁਤ ਹੀ ਡੀਪ ਮੀਨਿੰਗ ਇਹ ਮੂਵੀ ਹੈ। ਲੋਕ ਜਿਹੜੇ ਵੀ ਜਾਣਗੇ ਉਹ ਬਹੁਤ ਇੰਜੋਏ ਕਰਨਗੇ ਇਸ ਮੂਵੀ ਨੂੰ। ਫੈਮਿਲੀ ਮੂਵੀ ਹੈ ਤੇ ਸ਼ਾਇਰੀ ਦਾ ਮਤਲਬ ਕਮਾਲ ਹੀ ਹੈ ਇਸ ਮੂਵੀ ਦੇ ਵਿੱਚ। ਤੇ ਜਿਹੜੇ ਤੁਸੀਂ ਦਰਸ਼ਕਾਂ ਦੇ ਰਿਵਿਊ ਸੁਣੇ ਆ, ਉਹਨਾਂ ਨੇ ਕਿਸੇ ਨੇ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕੀਤੀ, ਕਿਸੇ ਨੇ ਸ਼ਾਹਿਰ ਲੁਧਿਆਣਵੀ ਦੀ ਗੱਲ ਕੀਤੀ ਹੈ। ਤੇ ਤੁਸੀਂ ਸਮਝ ਸਕਦੇ ਹੋ ਇਹਨਾਂ ਨਾਮਾਂ ਤੋਂ ਕਿ ਕਿੰਨੀ ਡੀਪ ਤੇ ਕਿੰਨੀ ਕਮਾਲ ਦੀ ਮੂਵੀ ਹੈ। ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਮੂਵੀ ਨੂੰ ਜ਼ਰੂਰ ਜਾ ਕੇ ਦੇਖੋ। ਤੇ ਮਿਲਦੇ ਹਾਂ ਤੁਹਾਨੂੰ ਅਗਲੇ ਰਿਵਿਊ ਦੇ ਉੱਤੇ। ਮੈਂ ਹਾਂ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ।